ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਜੁਲਾਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ, ਬੜੀ ਤਕਲੀਫ ਦੇ ਖਬਰ कराची तो है और खबर है एक एक्ट्रेस और मॉडल हमैरा असगर। ਉਹ ਰਹਿਣ ਵਾਲੇ ਨੇ ਲਾਹੌਰ ਦੇ, ਲੇਕਿਨ ਕਰਾਚੀ ਦੇ ਵਿੱਚ ਉਹਨਾਂ ਦੀ ਵਫਾਤ ਹੋਈ ਹੈ। ਲੇਕਿਨ ਜਿਹੜੀ ਖਬਰ ਹੈ, ਵਫਾਤ ਤੇ ਜ਼ਾਹਿਰ ਹੈ ਸਾਰਿਆਂ ਨੇ ਇੱਕ ਨਾ ਇੱਕ ਦਿਨ ਰੱਬ ਕੋਲ ਜਾਣਾ ਹੈ ਤੇ ਇਹ ਤੇ ਕੁੱਲੂ ਨਫਸਿਨ ਜ਼ਾਇਕਾਤੁਲ ਮੌਤ। ਲੇਕਿਨ ਜਿਸ ਤਰੀਕੇ ਨਾਲ ਉਹਨਾਂ ਦੀ ਵਫਾਤ ਹੋਈ ਹੈ, ਮੌਤ ਹੋਈ ਹੈ, ਉਹ ਰੂਹ ਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਵੱਡਾ ਝਟਕਾ ਦੇਣ ਵਾਸਤੇ ਕਾਫੀ ਹੈ। ਬੰਦਾ ਅੰਦਰੋਂ ਹਿੱਲ ਕੇ ਰਹਿ ਜਾਂਦਾ ਹੈ ਜੋ ਕੁਝ ਉਹਨਾਂ ਦੇ ਨਾਲ ਹੋਇਆ ਹੈ। सूरत हाल ये है कि ये हमैरा असगर साहबा जिहड़े ने, ये मैं दस्सिया तुहानूं कि एक्ट्रेस भी सन और मॉडल भी सन और उस तो बाद फिजिकल फिटनेस वगैरह की ट्रेनिंग्स वगैरह दे विच भी वो करवाते सन या उहदे विच भी वो पार्टिसिपेट करते सन। ये कराची दे विच एक अपार्टमेंट च रहिंदे सन। इन्हां ने 2024 तो उस अपार्टमेंट का किराया नहीं सी दिता। मेरा ख्याल 2018 तो इस अपार्टमेंट च रह रहे सन, मतलब काफ़ी लंबा अरसा, 6 साल तक इहदा किराया दिंदे रहे। उस तो बाद मोहतरमा जी उन्होंने 2024 तो बाद उन्होंने ज़ाहिर है माली हालात ठीक नहीं होंगे, उन्होंने किराया देना बंद कर दिता। मालिक मकान ने इन्हों बार बार कहा कि जोड़ा अपार्टमेंट है खाली कर दिओ। उन्होंने कहने के उत्ते इन्होंने अपार्टमेंट भी खाली नहीं सी कीता और फिर जोड़ा मालिक मकान है वो अदालत चला गया क्योंकि मकान भी खाली नहीं सी हो रहा और किराया भी ये नहीं दे रहे सन। ऐसी सूरत हाल दे विच जिस वेले कि किराया भी कोई बंदा ना देवे और मकान भी खाली ना करे, ज़ाहिर अदालतां फिर फैसला दिंदियां ने कि ज़बरदस्ती उहदा जिहड़ा मकान है वो खाली करा दो। मालिक मकान पुलिस लैके पहुंचया और पुलिस ने दरवाज़ा तोड़िया। दरवाज़ा तोड़ के पुलिस जिस वेले अंदर गई तो अंदर जो हालात वेखे उहदे नाल पुलिस वालियां दी भी रूह कंब गई। अंदर हमैरा असगर साहबा दी लाश पई सी। लाश जिहड़ी है वो तकरीबन गल सड़ चुकी सी क्योंकि उन्हां दी वफात नूं 1 महीने तो ज़्यादा दा अरसा हो चुकिया सी। ਇਹ ਬਿਲਕੁਲ ਦਿਲ ਹਿਲਾ ਦੇਣ ਵਾਲੀ ਗੱਲ ਹੈ। ਦਿਲ ਹਿਲਾ ਦੇਣ ਵਾਲੀ ਗੱਲ ਕਿਉਂ ਹੈ, ਮੈਂ ਤੁਹਾਨੂੰ ਦੁਬਾਰਾ ਦੱਸਣਾ ਹੈ ਕਿ ਸੋਚੋ ਇੱਕ ਸ਼ਹਿਰ ਦੇ ਵਿੱਚ ਜਿੱਥੇ ਉਸ ਖਾਤੂਨ ਨੇ ਕੰਮ ਕੀਤਾ, ਐਕਟਿੰਗ ਕੀਤੀ, ਮਾਡਲਿੰਗ ਕੀਤੀ, ਫਿਰ ਉਹਦੇ ਵਾਲदैन ਹਯਾਤ ਨੇ, ਉਹਦੇ ਭਾਈ ਭੈਣ ਹਯਾਤ ਨੇ, ਉਹਦੇ ਜ਼ਾਹਿਰ ਹੈ ਦੋਸਤ ਅਹਿਬਾਬ ਹਯਾਤ ਨੇ और ਕਿਸੇ ਬੰਦੇ ਨੇ 1 ਮਹੀਨੇ ਤੱਕ ਤਰੱਦਦ ਨਹੀਂ ਕੀਤਾ ਕਿ ਹਮੈਰਾ ਅਸਗਰ ਸਾਹਿਬਾ ਕਿੱਥੇ ਚਲੇ ਗਏ ਨੇ। ਇਹ ਪਹਿਲਾ ਵਾਕਿਆ ਨਹੀਂ। चंद दिन पहले भी असी तुहाडे सामने एक इहो जी सूरत हाल रखी थी जिथे 1 हफ्ता हो गया सी। बड़े सीनियर वैटरन अदाकारा सन पाकिस्तान दियां, उन्हां दे नाल आयशा आपा गालिबन उन्हां दा नाम सी, उन्हां दे नाल यही सानिया होया सी। वो लेकिन 1 हफ्ते तो बाद पता लगा सी उन्हां दी मैयत दा और इन्हां दा 1 महीने तक ये हजे होर पता नहीं किन्ने महीने पता नहीं सी लगना अगर मालिक मकान जिहड़ा है ਉਹ ਪੁਲਿਸ ਨੂੰ ਲੈ ਕੇ ਨਾਲ ਤੇ ਦਰਵਾਜ਼ਾ ਨਾ ਤੋੜਦੇ ਔਰ ਦਰਵਾਜ਼ਾ ਤੋੜ ਕੇ ਅੰਦਰ ਆਏ ਤੇ ਅੰਦਰ ਉਹ ਲਾਸ਼ ਪਈ ਸੀ। ਹੁਣ ਇਹਦੇ 'ਚ ਇਸ ਤੋਂ ਵੀ ਜ਼ਿਆਦਾ ਜਿਹੜੀ ਪਰੇਸ਼ਾਨੀ ਦੀ ਗੱਲ ਹੈ ਉਹ ਅਸੀਂ ਤੇ ਤੁਹਾਨੂੰ ਉਹ ਨਹੀਂ ਵਿਖਾ ਸਕਦੇ, ਲੇਕਿਨ ਪਰੇਸ਼ਾਨੀ ਦੀ ਗੱਲ ਹੈ ਕਿ ਉਹਦੀ ਉੱਥੇ ਕਿਤੇ ਵੀਡੀਓ ਬਣੀ। ਪੁਲਿਸ ਵਾਲੇ ਜਿਸ ਵੇਲੇ ਅੰਦਰ ਆਏ ਤੇ ਉਹ ਮਕਾਨ ਦੀ ਵੀਡੀਓ ਬਣਾ ਰਹੇ ਸਨ। ਜ਼ਾਹਿਰ ਹੈ ਉਹਨਾਂ ਨੇ ਤੇ ਇਸ ਲਈ ਬਣਾਈ ਹੋਏਗੀ ਇਹਤਿਆਤੀ ਤੌਰ ਤੇ ਕਿ ਦਰਵਾਜ਼ਾ ਤੋੜ ਕੇ ਆ ਰਹੇ हैं, ਉਹਨਾਂ ਤੇ ਕੋਈ ਇਲਜ਼ਾਮ ਨਾ ਲੱਗੇ ਚੋਰੀ ਦਾ ਜਾਂ ਕੋਈ ਚੀਜ਼, ਤੇ ਉਹ ਨਾਲ ਨਾਲ ਵੀਡੀਓ ਬਣਾ ਰਹੇ ਸਨ। ਤੇ ਉਹ ਸਾਹਮਣੇ ਲਾਸ਼ ਪਈ ਵੀ ਨਜ਼ਰ ਆਈ। ਲਾਸ਼ ਗਲ ਸੜ ਚੁੱਕੀ ਸੀ और मतलब ਉਹਦੀ ਹੁਣ ਮੈਂ ਤੁਹਾਨੂੰ ਕੀ ਮਜ਼ੀਦ ਮਾਲੂਮਾਤ ਦਿਆਂ, ਲੇਕਿਨ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪਰੇਸ਼ਾਨੀ ਦੀ ਗੱਲ ਹੈ ਉਹ ਇਹ ਹੈ ਕਿ ਅੱਜ ਦੀ ਇੰਨੀ ਤੇਜ਼ ਜ਼ਿੰਦਗੀ ਔਰ ਦੁਨੀਆ ਹੋ ਗਈ ਹੈ ਔਰ ਕਈ ਦਫਾ ਬੱਚੇ ਜਿਹੜੀਆਂ ਚੋਇਸਿਸ ਮੇਕ ਕਰਦੇ ਨੇ ਉਹਨਾਂ ਦੀ ਵਜ੍ਹਾ ਤੋਂ ਮਾਂ ਪਿਓ ਉਹਨਾਂ ਨਾਲ ਇੰਨੇ ਨਾਰਾਜ਼ ਹੋ ਜਾਂਦੇ ਨੇ ਕਿਉਂਕਿ ਹੁਣ ਜਿਹੜੀ ਅਗਲੀ ਖਬਰ ਆ ਰਹੀ ਉਹ ਇਹ ਆ ਰਹੀ ਹੈ ਕਿ ਪੁਲਿਸ ਨੇ ਜਦੋਂ ਇਹਨਾਂ ਦੇ ਮਾਂ ਪਿਓ ਦੇ ਨਾਲ ਰਾਬਤਾ ਕੀਤਾ ਲਾਹੌਰ ਦੇ ਵਿੱਚ ਇਹਨਾਂ ਦੇ ਵਾਲਿਦ ਨਾਲ, ਤੇ ਅਕੋਰਡਿੰਗ ਟੂ ਮੀਡੀਆ ਨਿਊਜ਼ ਉਹਨਾਂ ਦੇ ਵਾਲਿਦ ਨੇ ਉਹਨਾਂ ਦੀ ਲਾਸ਼ ਵਸੂਲ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਜੋ ਕਰਨਾ ਇਹਨਾਂ ਦੀ ਮੈਯਤ ਨਾਲੋਂ ਤੁਸੀਂ ਕਰੋ, ਅਸੀਂ ਵਾਪਸ ਨਹੀਂ ਲੈਣਾ, ਮਤਲਬ ਕਿ ਦਫਨ ਕਰਨਾ ਹੈ ਉੱਥੇ ਜੋ ਵੀ ਕਰਨਾ ਹੈ ਤੁਸੀਂ, ਅਸੀਂ ਇਹਨਾਂ ਦੀ ਮੈਯਤ ਵਾਪਸ ਨਹੀਂ ਲੈਣੀ। ਬਹਰਹਾਲ ਉਹਨਾਂ ਦਾ ਹੁਣ ਪੋਸਟਮਾਰਟਮ ਵਗੈਰਾ ਹੋਇਆ ਹੈ, ਐਨਾਲਿਸਿਸ ਹੋਏਗਾ, ਪਤਾ ਲੱਗੇਗਾ ਕਿ ਇਹ ਉਹਨਾਂ ਦੀ ਮੌਤ ਤਬੀ ਮੌਤ ਹੋਈ ਹੈ ਜਾਂ ਕਿਸੇ ਨੇ ਕੋਈ ਉਹਨਾਂ ਨੂੰ ਕਤਲ ਕਰਨ ਦੀ ਜ਼ਾਹਿਰ ਹੈ ਉਹਦੇ ਪਿੱਛੇ ਕੋਈ ਮੁਹਰਕਾਤ ਨੇ ਕਤਲ ਦੇ। ਇਹ ਤੇ ਹੁਣ ਪੁਲਿਸ ਇਨਵੈਸਟੀਗੇਟ ਕਰੇਗੀ ਤੇ ਪਤਾ ਲੱਗੇਗਾ। ਲੇਕਿਨ ਇਸ ਵੇਲੇ ਜਿਹੜੀ ਟ੍ਰੈਜਡੀ ਹੈ ਉਹ 2 ਚੀਜ਼ਾਂ ਨੇ ਕਿ ਜਿਸ ਤਰ੍ਹਾਂ ਪਹਿਲੇ ਸੀਨੀਅਰ ਅਦਾਕਾਰਾ ਸਨ, ਉਹਨਾਂ ਦੀ ਵਫਾਤ ਇਸੇ ਤਰ੍ਹਾਂ ਕਰਾਚੀ 'ਚ ਹੋਈ, ਅਪਾਰਟਮੈਂਟ 'ਚ ਹੋਈ ਔਰ 1 ਹਫ਼ਤੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ। ਉਹਨਾਂ ਦੀ ਵੀ ਉਹ ਵੀ ਸਾਹਬ ਔਲਾਦ ਸਨ। ਇਹਨਾਂ ਦੀ ਜਿਹੜੀ ਮੌਤ ਵਾਕਿਆ ਹੋਈ ਉਹ 1 ਮਹੀਨੇ ਤੋਂ ਸੀ
ਔਰ ਕਿਸੇ ਨੂੰ ਪਤਾ ਨਹੀਂ ਲੱਗਾ, ਕਿਸੇ ਨੇ ਇਹਨਾਂ ਨਾਲ ਰਾਬਤਾ ਨਹੀਂ ਕੀਤਾ, ਕਿਸੇ ਨੇ ਕੰਟੈਕਟ ਨਹੀਂ ਕੀਤਾ। ਸੋ ਦਿਸ ਇਜ਼ ਵੈਰੀ ਟ੍ਰੈਜਿਕ। ਇਹ ਨਵੇਂ ਟ੍ਰੈਂਡ ਸਾਡੇ ਸਾਹਮਣੇ ਆ ਰਹੇ ਨੇ। ਇਹਦੇ 'ਚ ਮੈਂ ਸਿਰਫ ਤੁਹਾਨੂੰ ਇਹੀ ਕਹਾਂਗਾ ਕਿ ਅਗਰ ਤੁਹਾਡੇ ਬੱਚੇ ਕੋਈ ਐਸੀ ਚੁਆਇਸ ਮੇਕ ਕਰਦੇ ਨੇ ਜਿਹੜੀ ਤੁਹਾਨੂੰ ਪਸੰਦ ਨਹੀਂ, ਠੀਕ ਹੈ, ਗੁੱਸਾ ਹੋਣਾ ਤੁਹਾਡਾ ਹੱਕ ਹੈ, ਉਹਨਾਂ ਨੂੰ ਰੋਕਣਾ ਵੀ ਤੁਹਾਡਾ ਹੱਕ ਹੈ, ਲੇਕਿਨ ਗੁੱਸੇ 'ਚ ਇੰਨਾ ਦੂਰ ਨਾ ਚਲੇ ਜਾਓ ਕਿ ਉਸ ਤੋਂ ਬਾਅਦ ਵਾਪਸੀ ਦੇ ਰਸਤੇ ਜਿਹੜੇ ਨੇ ਉਹ ਕਦੀ ਵੀ ਨਾ ਰਹਿ ਜਾਣ, ਜਾਂ ਤੁਸੀਂ ਗੁੱਸੇ ਦੇ ਵਿੱਚ ਇੰਨਾ ਦੂਰ ਨਿਕਲ ਜਾਓ ਕਿ ਫਿਰ ਇੱਕ ਦੂਜੇ ਦਾ ਮੂੰਹ ਵੇਖਣ 'ਤੇ ਵੀ, ਮਰਨ ਤੋਂ ਬਾਅਦ ਵੀ ਮੂੰਹ ਵੇਖਣ ਤੋਂ ਵੀ ਦੂਰ ਚਲੇ ਜਾਓ। ਇਸ ਲਈ ਦਰਗੁਜ਼ਰ ਕੰਪੈਸ਼ਨ ਜਿਹੜਾ ਹੈ ਨਾ ਉਹ ਬੜੀ ਵੱਡੀ ਚੀਜ਼ ਹੈ। ਇਨਸਾਨ ਗਲਤੀਆਂ ਕਰਦੇ ਨੇ, ਇਨਸਾਨਾਂ ਨੇ ਹੀ ਗਲਤੀਆਂ ਕਰਨੀਆਂ ਹੁੰਦੀਆਂ ਨੇ, ਇਨਸਾਨਾਂ ਕੋਲੋਂ ਹੀ ਗਲਤੀਆਂ ਹੋਣੀਆਂ ਨੇ। ਗਲਤੀ ਦਾ ਪੁਤਲਾ ਇਨਸਾਨ। ਬਲਕਿ ਮੈਨੂੰ ਇੱਕ ਵਾਰੀ ਇੱਕ ਮਜ਼ਹਬੀ ਬਜ਼ੁਰਗ ਨਹੀਂ ਸਨ, ਵੈਸੇ ਉਮਰ ਦੇ ਹਿਸਾਬ ਨਾਲ ਬਜ਼ੁਰਗ ਸਨ, ਉਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਜਿਹੜੀ ਗਲਤੀ ਹੈ ਉਹ ਵੀ ਬਾਇਸ ਰਹਿਮਤ ਹੈ, ਕਿਉਂਕਿ ਗਲਤੀ ਹੁੰਦੀ ਹੈ ਤੇ ਇਨਸਾਨ ਰੱਬ ਕੋਲੋਂ ਮਾफ़ੀ ਮੰਗਦਾ ਹੈ। ਇਸ ਲਈ ਜਦੋਂ ਰੱਬ ਮਾफ़ ਕਰ ਦਿੰਦਾ ਤੇ ਬੰਦਿਆਂ ਨੂੰ ਵੀ ਮਾफ़ ਕਰ ਦੇਣਾ ਚਾਹੀਦਾ। ਤੇ ਇਹ ਜਿਹੜਾ ਇੱਕ ਸੁਸਾਇਟੀ ਦੇ ਵਿੱਚ ਇਹ ਜਿਹੜਾ ਇਹ ਵੀ ਇੱਕ ਐਕਸਟ੍ਰੀਮਿਜ਼ਮ ਹੈ ਨਾ, ਜਦੋਂ ਤੁਸੀਂ ਨਫ਼ਰਤ ਇਸ ਹੱਦ ਤੱਕ ਲੈ ਜਾਂਦੇ ਹੋ ਕਿਸੇ ਦੇ ਨਾਲ ਕਿ ਤੁਸੀਂ ਉਹਨੂੰ ਮਾफ़ ਵੀ ਨਾ ਕਰ ਸਕੋ ਜਾਂ ਉਹਨੂੰ ਕੋਈ ਰਾਇਤ ਹੀ ਨਾ ਦੇ ਸਕੋ, ਇਹ ਵੀ ਇੱਕ ਬਹੁਤ ਹੀ ਅਨਫਾਰਚੂਨੇਟ ਇਨਸੀਡੈਂਟ ਬਹਰਹਾਲ ਹੋਇਆ। ਅਗਲੀ ਖਬਰ ਵਾਲੇ ਪਾਸੇ ਚੱਲਦੇ ਹਾਂ। ਅਗਲੀ ਖਬਰ, ਬੁਨਿਆਦੀ ਇਨਸਾਨੀ ਹਕੂਕ ਇਸ ਵੇਲੇ ਖਤਰੇ 'ਚ ਨੇ, ਇਹ ਆਖਣਾ ਹੈ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਦਾ। ਜਸਟਿਸ ਮਨਸੂਰ ਅਲੀ ਸ਼ਾਹ ਇਸ ਵੇਲੇ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਜੱਜ ਨੇ। ਅਸਲ ਦੇ ਵਿੱਚ ਤੇ ਇਹਨਾਂ ਨੇ ਚੀਫ ਜਸਟਿਸ ਆਫ ਪਾਕਿਸਤਾਨ ਹੋਣਾ ਸੀ। ਚੌਧਰੀ ਨਿਜ਼ਾਮਦੀਨ ਨੂੰ ਇਹ ਕਿਸੇ ਸੂਰਤ ਵੀ ਕਾਬਲੇ ਕਬੂਲ ਨਹੀਂ ਸਨ, ਔਰ ਇਸ ਵਾਸਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ 26ਵੀਂ ਆਈਨੀ ਤਰਮੀਮ ਔਰ ਅਦਾਲਤਾਂ ਨੂੰ ਲੁੱਟ ਲਟਾ ਕੇ ਉਹਨਾਂ ਨੇ ਇਹਨਾਂ ਦੀ ਜਗ੍ਹਾ ਦੇ ਉੱਤੇ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੂੰ ਜੱਜ ਬਣਾਇਆ ਸੀ, ਚੀਫ ਜਸਟਿਸ ਬਣਾਇਆ, ਇਹਨਾਂ ਨੂੰ ਨਹੀਂ ਸੀ ਬਣਾਇਆ। ਇਹ ਤਾਂ ਤੁਹਾਨੂੰ ਯਾਦ ਹੀ ਹੈ। ਔਰ ਉਸ ਤੋਂ ਬਾਅਦ ਇਹ ਸੀਨੀਅਰ ਮੋਸਟ ਜੱਜ ਨੇ ਇਸ ਵੇਲੇ ਚੀਫ ਜਸਟਿਸ ਤੋਂ ਬਾਅਦ। ਵੈਸੇ ਤਾਂ ਇਹ ਚੀਫ ਜਸਟਿਸ ਤੋਂ ਵੀ ਸੀਨੀਅਰ ਨੇ, ਕਿਉਂਕਿ ਇਸ ਵੇਲੇ ਤੇ ਇਹ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਨੇ। ਅਲੱਗ ਗੱਲ ਹੈ ਕਿ ਇਹਨਾਂ ਨੂੰ ਚੀਫ ਜਸਟਿਸ ਨਹੀਂ ਬਣਾਇਆ ਗਿਆ, ਤੇ ਇਹਨਾਂ ਨੂੰ ਇਹ ਕਹਿਣਾ ਕਿ ਚੀਫ ਜਸਟਿਸ ਤੋਂ ਬਾਅਦ ਸੀਨੀਅਰ ਮੋਸਟ ਨੇ, ਇਹ ਗਲਤ ਗੱਲ ਹੈ, ਕਿਉਂਕਿ ਅਸਲ ਦੇ ਵਿੱਚ ਇਹ ਸੀਨੀਅਰ ਮੋਸਟ ਜੱਜ ਨੇ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ। ਹੁਣ ਇਹ ਜਿਹੜੇ ਜਸਟਿਸ ਸੈਯਦ ਮਨਸੂਰ ਅਲੀ ਸ਼ਾਹ ਸਾਹਿਬ ਨੇ, ਇਹਨਾਂ ਨਾਲ ਜ਼ਾਹਿਰ ਹੈ ਜ਼ਿਆਦਤੀ ਵੀ ਹੋਈ, ਚੀਫ ਜਸਟਿਸ ਵੀ ਨਹੀਂ ਬਣ ਦਿੱਤਾ ਗਿਆ ਔਰ ਹੋਰ ਵੀ ਬੜੇ ਧੱਕੇ ਇਹਨਾਂ ਦੇ ਨਾਲ ਕੀਤੇ ਗਏ। ਕਈ ਮੌਕਿਆਂ ਦੇ ਉੱਤੇ ਇਹਨਾਂ ਦੇ ਨਾਲ ਨਾਇਨਸਾਫੀ ਵੀ ਕੀਤੀ ਗਈ। ਹੁਣ ਅੱਜ ਲੇਕਿਨ ਇਹਨਾਂ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਬੁਨਿਆਦੀ ਇਨਸਾਨੀ ਹਕੂਕ ਇਸ ਵੇਲੇ ਖਤਰੇ 'ਚ ਨੇ, ਤੇ ਅਸੀਂ ਜ਼ਰਾ ਮਾਜ਼ੀ ਵੇਖਿਆ। ਯਾਦ ਕਰੋ ਜਿਸ ਵੇਲੇ 90 ਦਿਨ ਦੇ ਵਿੱਚ ਪੰਜਾਬ ਅਸੈਂਬਲੀ ਦਾ ਇਲੈਕਸ਼ਨ ਨਹੀਂ ਸੀ ਹੋ ਰਿਹਾ, ਅਗਰ ਉਹ 90 ਦਿਨ 'ਚ ਇਲੈਕਸ਼ਨ ਹੋ ਜਾਂਦਾ ਤੇ ਨਾ 9 ਮਈ ਹੁੰਦਾ, ਨਾ ਪਾਕਿਸਤਾਨ ਦੇ ਵਿੱਚ ਫਿਰ 26ਵੀਂ ਆਈਨੀ ਤਰਮੀਮ ਹੁੰਦੀ, 9 ਮਈ ਨਾ ਹੁੰਦਾ ਤੇ 8 ਫਰਵਰੀ ਦਾ ਇਲੈਕਸ਼ਨ ਵੀ ਇੰਜ ਨਾਲ ਲੁੱਟਿਆ ਜਾ ਸਕਦਾ, ਔਰ ਫੀਲਡ ਮਾਰਸ਼ਲ ਸਾਹਿਬ ਇਸ ਤਰ੍ਹਾਂ ਤਗੜੇ ਨਾ ਹੁੰਦੇ, ਔਰ ਫਿਰ 8 ਮਈ ਦਾ ਇਲੈਕਸ਼ਨ ਨਾ ਲੁੱਟਿਆ ਜਾਂਦਾ। 8 ਮਈ ਕਹਿ ਦਿੱਤਾ 8 ਫਰਵਰੀ, 9 ਮਈ ਤੋਂ ਬਾਅਦ 8 ਫਰਵਰੀ, ਔਰ 8 ਫਰਵਰੀ ਤੋਂ ਬਾਅਦ ਫਿਰ 26ਵੀਂ ਤਰਮੀਮ ਨਾ ਹੁੰਦੀ ਤੇ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਵੀ ਨਾ ਲੁੱਟੇ ਜਾਂਦੇ, ਉਹ ਵੀ ਅੱਜ ਚੀਫ ਜਸਟਿਸ ਹੁੰਦੇ। ਲੇਕਿਨ ਉਸ ਵੇਲੇ ਜਸਟਿਸ ਸਾਹਿਬ ਵੀ ਉਹੀ ਕੰਮ ਕਰ ਰਹੇ ਸਨ ਜਿਹੜਾ ਅਸੀਂ ਸਾਰੇ ਹੀ ਕਰਦੇ ਹਾਂ ਜਦੋਂ ਤੱਕ ਅੱਗ ਸਾਡੇ ਆਪਣੇ ਘਰ ਨੂੰ ਨਹੀਂ ਲੱਗਦੀ। ਜਦੋਂ ਤੱਕ ਦੂਜਿਆਂ ਦੇ ਘਰ ਨੂੰ ਅੱਗ ਲੱਗਦੀ ਹੈ ਤੇ ਅਸੀਂ ਬੜੀ ਸਿਆਣਤ ਦੀਆਂ ਗੱਲਾਂ ਕਰਦੇ ਹਾਂ, ਤੇ ਦੂਰੋਂ ਦੂਰੋਂ ਬਹਿ ਕੇ ਅਸੀਂ ਇਹੀ ਗੱਲਾਂ ਕਰਦੇ ਹਾਂ ਕਿ ਬਸ ਬਈ ਠੀਕ ਹੈ, ਮਿਲ ਜੁਲ ਕੇ ਹੀ ਚੱਲਣਾ ਚਾਹੀਦਾ। ਉਸ ਵੇਲੇ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੇ ਵੀ ਮਿਲਿਆ ਜੁਲਿਆ ਹੀ ਫੈਸਲਾ ਕੀਤਾ। ਉਹਨਾਂ ਨੇ ਉਸ ਵੇਲੇ ਫੈਸਲਾ ਕੀਤਾ ਕਿ 4-3 ਦੀ ਬਹਿਸ ਸ਼ੁਰੂ ਕਰ ਦਿੱਤੀ ਕਿ 4 ਜੱਜਾਂ ਨੇ ਕੀ ਕਿਹਾ ਤੇ 3 ਨੇ ਕੀ ਕਿਹਾ। ਉਹ ਬਹਿਸ ਐਸੀ ਚਲਦੀ ਅਪੜੀ ਹੈ ਕਿ ਹੁਣ ਅਗਲੇ ਮਖਸੂਸ ਨਸ਼ਿਸਤਾਂ ਦਾ 13 ਜੱਜਾਂ ਦਾ ਫੈਸਲਾ ਜਿਹੜਾ ਉਹ 7 ਜਾਂ 8 ਜੱਜ ਜਿਹੜੇ ਨੇ ਉਲਟਾ ਕੇ ਪਰਾਂ ਮਾਰਦੇ ਨੇ। ਹੁਣ ਕੋਈ ਨੰਬਰ ਗਿਣਨੋਂ ਹੀ ਅਟ ਗਏ ਨੇ, ਔਰ ਇਹਦੀ ਛੇੜ ਜਿਹੜੀ ਹੈ ਉਹ ਮਨਸੂਰ ਅਲੀ ਸ਼ਾਹ ਸਾਹਿਬ ਨੇ ਪਾਈ ਸੀ। ਤੇ ਉਸ ਵੇਲੇ ਉਹ ਵੀ ਜ਼ਾਹਿਰ ਹੈ ਚੌਧਰੀ ਨਿਜ਼ਾਮਦੀਨ ਸਾਹਿਬ ਦੇ ਕਹਿਣ ਦੇ ਉੱਤੇ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਜਾਂ ਕਿਸੇ ਨਾ ਕਿਸੇ ਹੱਦ ਤੱਕ ਅਮਲ ਪੈਰਾ ਸਨ ਮਾਜ਼ਰਤ ਦੇ ਨਾਲ, ਔਰ ਉਹ ਉਹਨਾਂ ਨੇ ਜਿਹੜੇ ਕੰਡੇ ਬੀਜੇ ਸਨ ਉਹ ਹੁਣ ਬੜੇ ਬੜੇ ਦਰਖਤ ਬਣ ਗਏ ਨੇ, ਔਰ ਉਹਨਾਂ ਨੂੰ ਉਹ ਹੁਣ ਕੱਟਣੇ ਪੈ ਰਹੇ ਨੇ ਜਾਂ ਉਹਨਾਂ ਨੂੰ ਉਹ ਭੁਗਤਣੇ ਪੈ ਰਹੇ ਨੇ। ਤੇ ਇਹ ਅਨਫੋਰਚੂਨੇਟ ਹੈ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ, ਜੋ ਹਿਊਮਨ ਰਾਈਟਸ ਦੇ ਨਾਲ ਹੋ ਰਿਹਾ। ਲੇਕਿਨ ਇੱਥੋਂ ਇਹ ਵੀ ਸਬਕ ਹੈ ਕਿ ਅਗਰ ਉਹ ਵੇਲੇ ਤੇ ਦਰੁਸਤ ਫੈਸਲੇ ਕਰਦੇ ਤੇ ਅੱਜ ਸਾਨੂੰ ਸਾਰਿਆਂ ਨੂੰ ਇਹ ਸਭ ਕੁਝ ਨਾ ਦੇਖਣਾ ਪੈਂਦਾ। ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਖਬਰ ਹੈ ਕਿ ਖੈਬਰ ਪਖਤੂਨਖਵਾ ਦੇ ਵਿੱਚ ਇੱਕ ਵੱਡਾ ਧੱਜਕਾ ਲੱਗਿਆ ANP ਨੂੰ। ਉੱਥੋਂ ਸਾਬਕ MPA ਸਮਰ ਹਾਰੂਨ ਬਲੌਰ ਖਾਨਦਾਨ ਨੂੰ ਇਸ ਵੇਲੇ ਰਿਪਰੈਜ਼ੈਂਟ ਕਰ ਰਹੇ ਨੇ। ਉਹਨਾਂ ਨੇ ਨੂਨ ਲੀਗ ਨੂੰ ਉਹਦੇ ਵਿੱਚ ਸ਼ਮੂਲੀਅਤ ਇਖਤਿਆਰ ਕਰ ਲਈ। ਸਮਰ ਬਲੌਰ ਸਾਹਿਬਾ ਜਿਹੜੀਆਂ ਉਹ ਸੈਕਟਰੀ ਇਨਫੋਰਮੇਸ਼ਨ ਵੀ ਸਨ ANP ਦੀ, ਔਰ ਉਹਨਾਂ ਦੀ MPA ਵੀ ਸਨ। ਬਲੌਰ ਫੈਮਿਲੀ ਤੋਂ ਨੇ, ਤੁਹਾਨੂੰ ਪਤਾ ਉਹ ਪਿਸ਼ਾਵਰ ਤੋਂ। ਅੱਜ ਇਹਨਾਂ ਨੇ ਮੁਲਾਕਾਤ ਕੀਤੀ ਹੈ ਸ਼ਹਿਬਾਜ਼ ਸ਼ਰੀਫ ਔਰ ਰਾਣਾ ਸਨਾਉल्ला ਸਾਹਿਬ ਦੇ ਨਾਲ ਬੈਠ ਕੇ, ਔਰ ਇਹਨਾਂ ਨੇ ਨੂਨ ਲੀਗ ਨੂੰ ਜੁਆਇਨ ਕਰਨ ਦਾ ਫੈਸਲਾ ਕੀਤਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਡਿਪਾਰਚਰ ਹੈ ਇਹਨਾਂ ਦਾ,
ਇਹ ਜ਼ਾਹਿਰ ਹੈ ਇਹਦੀ ਕੋਈ ਅਫਾਦੀਅਤ ਐਡੀ ਕੋਈ ਨਹੀਂ ਹੋਣੀ, ਕਿਉਂਕਿ ਅੱਗੇ ਕਿਹੜਾ ਸਮਰ ਬਲੌਰ ਸਾਹਿਬਾ ਦੇ ਕੋਲ ਬੜੇ ਵੋਟ ਸਨ ਪਿਸ਼ਾਵਰ ਦੇ ਵਿੱਚ, ਜਿਹੜਾ ਕੋਈ ਫਰਕ ਪੈ ਜਾਣਾ ਨੂਨ ਲੀਗ ਨੂੰ, ਇਹ ਕੋਈ ਫਰਕ ਨਹੀਂ ਪੈਣਾ। ਇਹ ਬਸ ਇਸੇ ਤਰ੍ਹਾਂ ਹੀ ਹੈ, ਇਹ ਇੱਕ ਖਬਰ ਦੀ ਹੱਦ ਤੱਕ ਹੀ ਕੰਮ ਸੀ, ਇਹ ਹੁਣ ਖਬਰ ਦੀ ਹੱਦ ਤੱਕ ਕੰਮ ਹੋ ਗਿਆ। ਹੁਣ ਇੱਕ ਟੀਵੀ ਸ਼ੀਵੀ 'ਤੇ ਬਹਿਣਾ ਸ਼ੁਰੂ ਹੋ ਜਾਣਗੇ। ਇਹ ਜ਼ਰਾ ਆਪਣੀ ਜਗ੍ਹਾ ਬਣਾਉਣ ਵਾਸਤੇ ਨੂਨ ਲੀਗ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਲੜਦੀ ਗਾਲਾਂ ਕੱਢਦੀ ਭੈਣ ਸਾਡੀ ਨਜ਼ਰ ਆਏਗੀ, ਕਦੀ ਇਹਦੇ ਗੱਲ ਪਏਗੀ, ਕਦੀ ਉਹਦੇ ਗੱਲ ਪਏਗੀ, ਤੇ ਬਸ ਇੰਨੀ ਕੀ ਇਹ ਖਬਰ ਹੈ। ਇਸ ਤੋਂ ਗਾਂ ਅਗਰ ਤੁਸੀਂ ਸੋਚੋ ਕਿ ਇਹ ਸਮਰ ਬਲੌਰ ਸਾਹਿਬਾ ਨੇ ਅਗਰ ਆ ਕੇ ਤੇ ਕੋਈ ਝੰਡੇ ਕੱਢ ਦੇਣੇ ਨੇ KPK ਦੇ ਵਿੱਚ, ਤੇ ਉਹਦਾ ਮਾਮਲਾ ਕੋਈ ਨਹੀਂ ਹੈਗਾ, ਇਹ ਬਸ ਇੰਨਾ ਹੀ ਕੰਮ ਹੈ। ਅੱਛਾ ਜੀ, ਅਗਲੀ ਖਬਰ ਪਿੰਡੀ ਤੋਂ ਹੈ। ਮਰੀਮ ਨਵਾਜ਼ ਸਾਹਿਬਾ ਨੇ ਉੱਥੇ ਇੱਕ ਨਵਾਜ਼ ਸ਼ਰੀਫ ਫਲਾਈਓਵਰ ਦਾ ਇਫਤਤਾਹ ਕੀਤਾ, ਤੇ ਨਾਲ ਉਹਨਾਂ ਨੇ ਕਿਹਾ ਕਿ ਵੇਖੋ ਜਿਹੜਾ ਪਿੰਡੀ ਹੈ ਉਹ ਐਡਾ ਸੋਹਣਾ ਹੋ ਗਿਆ ਕਿ ਮੈਂ ਟਿਕਟੌਕ ਵੇਖਦੀ ਹਾਂ, ਤੇ ਟਿਕਟੌਕ 'ਤੇ ਪਿੰਡੀ ਦੇ ਜਵਾਨ ਜਿਹੜੇ ਨੇ ਉਹ ਗੱਲਾਂ ਕਰਦੇ ਨੇ ਕਿ ਰਾਵਲਪਿੰਡੀ ਜਿਹੜਾ ਹੈ ਉਹ ਤਾਂ ਲੱਗਦਾ ਹੀ ਨਹੀਂ ਪਾਕਿਸਤਾਨ ਦਾ ਹਿੱਸਾ, ਉਹ ਤਾਂ ਇੰਨਾ ਖੂਬਸੂਰਤ ਹੋ ਗਿਆ ਹੈ ਕਿ ਉਹ ਲੱਗਦਾ ਹੈ ਕਿ ਕਿਸੇ ਦੂਸਰੇ ਮੁਲਕ ਦਾ ਹਿੱਸਾ ਹੈ। ਦੂਜੇ ਪਾਸੇ ਪਿੰਡੀ ਵਾਲੇ ਵਿਚਾਰੇ ਡੁੱਬ ਕੇ ਮਰ ਚੱਲੇ ਨੇ। ਮੈਂ ਇਹ ਮੁਹਾਵਰਾ ਤਾਂ ਨਹੀਂ ਕਹਿਣ ਡਿਆ, ਸੱਚੀ ਗੱਲ ਕਰਨ ਡਿਆ ਵੀ ਪਾਣੀ ਜਿਹੜਾ ਹੈ ਉਹ ਕੰਨਾਂ ਤੱਕ ਆਇਆ ਹੋਇਆ ਮੁਖਤਲਿਫ ਗਲੀਆਂ ਦੇ ਵਿੱਚ, ਪਿੰਡੀ ਦੇ ਇਲਾਕਿਆਂ ਦੇ ਵਿੱਚ ਲੋਕੀ ਘਰਾਂ 'ਚੋਂ ਬਾਹਰ ਨਹੀਂ ਨਿਕਲ ਪਾ ਰਹੇ। ਉਹ ਬਲਕਿ ਉਹ ਇੰਝ ਹੀ ਹੋ ਗਿਆ ਵੀ ਜਿਸ ਤਰ੍ਹਾਂ ਕੋਈ ਇਟਲੀ ਦਾ ਉਹ ਸ਼ਹਿਰ ਜਿਹੜਾ ਤੁਹਾਨੂੰ ਪਤਾ ਹੈ ਵੇਨਸ, ਜਿੱਥੇ ਕਸ਼ਤੀਆਂ ਚੱਲਦੀਆਂ ਨੇ, ਉੱਥੇ ਹੁਣ ਪਿੰਡੀ ਦੇ ਵਿੱਚ ਵੀ ਮਾਮਲਾ ਉਸੇ ਤਰ੍ਹਾਂ ਦਾ ਹੋਇਆ ਹੈ। ਲੇਕਿਨ ਮਰੀਮ ਸਾਹਿਬਾ ਕਹਿ ਰਹੇ ਨੇ ਕਿ ਲੋਕੀ ਟਿਕਟੌਕ 'ਤੇ ਤਾਰੀਫਾਂ ਕਰ ਰਹੇ ਨੇ। ਬਾਜੀ ਮਰੀਮ ਦੇਖੋ ਤਾਰੀਫਾਂ ਵੀ ਸੁਣਦੀ ਕਿੱਥੋਂ ਹੈ, ਉਹ ਤੁਹਾਡੇ ਸਾਹਮਣੇ। ਅੱਛਾ ਜੀ, ਅੱਗੋਂ ਹਾਫਿਜ਼ ਨਈਮ ਰਹਿਮਾਨ ਸਾਹਿਬ ਨੇ ਕਿਹਾ ਕਿ ਪੀਪਲਸ ਪਾਰਟੀ, ਨੂਨ ਲੀਗ ਤੇ PTI ਸਭ ਇਸਟੈਬਲਿਸ਼ਮੈਂਟ ਦੇ ਮੋਹਰੇ ਨੇ। ਇਸਟੈਬਲਿਸ਼ਮੈਂਟ ਦੀ ਮੁਦਾਖਲਤ ਨੇ ਇੰਤਖਾਬੀ ਨਿਜ਼ਾਮ ਦਾ ਹੁਲੀਆ ਵਿਗਾੜ ਦਿੱਤਾ ਹੈ। ਮੁਕਤਦਰਾ ਟੋਲਾ ਕਿਸੇ ਆਈਨ ਕਾਨੂੰਨ ਨੂੰ ਖਾਤਰ 'ਚ ਨਹੀਂ ਲਿਆਉਂਦਾ। ਮੁਲਕ ਬੰਦਗਲੀ ਚਲਾ ਗਿਆ। ਅਰਬਾਂ ਰੁਪਈਆਂ ਦੇ ਇਸ਼ਤਿਹਾਰ ਦੇ ਕੇ ਖੁਸ਼ਹਾਲੀ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ। ਇਹ ਤੁਹਾਨੂੰ ਪੜ੍ਹ ਕੇ ਇਸ ਲਈ ਸੁਣਾਇਆ ਕਿ ਹੋ ਸਕਦਾ ਇਹ ਜਿਹੜੀਆਂ ਜਮਾਤਾਂ ਦਾ ਇਹਨਾਂ ਨੇ ਕਿਹਾ ਇਹਨਾਂ ਦੇ ਵਿੱਚ ਹੋਵੇ ਰਮਕ ਜਿਹੜੀ ਇਹ ਗੱਲ ਕਰ ਰਹੇ ਨੇ, ਲੇਕਿਨ ਜਿਹੜੇ ਜੱਦੇ ਅਮਜਦ ਨੇ ਇਸਟੈਬਲਿਸ਼ਮੈਂਟ ਦੇ ਟਾਊਟ ਹੋਣ ਦੇ ਜਾਂ ਇਸਟੈਬਲਿਸ਼ਮੈਂਟ ਦੇ ਮੋਹਰੇ ਹੋਣ ਦੇ, ਉਹ ਤੇ ਜਨਾਬ ਹੀ ਨੇ ਹਾਫਿਜ਼ ਨਈਮ ਰਹਿਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਜਿਹੜੀ ਉਹ ਤੇ ਸ਼ੁਰੂ ਦਿਨ ਤੋਂ ਜਿੱਥੇ ਜਨਰਲ ਸਾਹਿਬਾਨ ਕਹਿ ਰਹੇ ਨੇ ਕਿ ਜਨਾਬ ਇੱਥੇ ਵੋਟ ਪਾਣਾ, ਉੱਥੇ ਚੁੱਪ ਕਰਕੇ ਵੋਟ ਪਾ ਦਿੰਦੇ ਨੇ। ਜਮਾਤ ਇਸਲਾਮੀ ਤੇ ਹਰ ਵੇਲੇ ਉਹਨਾਂ ਦੇ ਨਾਲ ਰਲ ਕੇ ਖੇਡੀ, ਔਰ ਜਦੋਂ ਜਦੋਂ ਪਾਕਿਸਤਾਨ ਦੇ ਜਨਰਲਸ ਨੇ ਮੁਲਕ ਤੇ ਜ਼ੁਲਮ ਕੀਤਾ, ਜਮਾਤ ਇਸਲਾਮੀ ਨੇ ਆਪਣਾ ਕੰਧਾ ਹਸਬੇ ਤੌਫੀਕ ਪੇਸ਼ ਕੀਤਾ ਉਸ ਕੰਮ ਦੇ ਵਿੱਚ। ਹਾਂ, ਅਸੀਂ ਨਾਰੇ ਔਰ ਬੜਕਾਂ ਬੜੀਆਂ ਮਾਰਦੇ ਹਾਂ, ਲੇਕਿਨ ਜਿੱਥੇ ਜਿੱਥੇ ਲੋੜ ਸੀ ਜ਼ੁਲਮ ਦੇ ਵਿੱਚ ਆਪਣਾ ਕੰਧਾ ਦੇਣ ਦੀ, ਉਹ ਜਮਾਤ ਇਸਲਾਮੀ ਨੇ ਬਦਕਿਸਮਤੀ ਦੇ ਨਾਲ ਹਮੇਸ਼ਾ ਦਿੱਤਾ ਹੈ, ਔਰ ਮੇਰਾ ਖਿਆਲ ਹੈ ਅੱਗੋਂ ਵੀ ਦਿੰਦੀ ਰਹੇਗੀ। ਅੱਗੋਂ ਵੀ ਜਮਾਤ ਇਸਲਾਮੀ ਜਿਹੜੀ ਹੈ ਉਹ ਮੈਨੂੰ ਤੇ ਇਹਦੇ ਵਿੱਚ ਕੋਈ ਕਮੀ ਕਰਦੀ ਹੋਈ ਕੁਛ ਨਜ਼ਰ ਨਹੀਂ ਆ ਰਹੀ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਇਹ ਹੈ ਕਿ ਗਰੋਕ ਜਿਹੜਾ ਇੱਕ AI ਟੂਲ ਹੈ, X ਟਵਿੱਟਰ ਦੇ ਨਾਲ ਹੀ ਜੁੜਿਆ ਹੋਇਆ, ਉਹਦੀ ਮੱਤ ਮਾਰ ਕੇ ਰੱਖ ਦਿੱਤੀ ਹੈ ਲੋਕਾਂ ਨੇ। ਇਹੋ ਜਿਹੀਆਂ ਗੱਲਾਂ ਪੁੱਛ ਰਹੇ ਨੇ ਗਰੋਕ ਦੇ ਕੋਲੋਂ ਕਿ ਹੁਣ ਤੇ ਗਰੋਕ ਵੀ ਹੱਥ ਜੋੜਨੇ ਸ਼ੁਰੂ ਹੋ ਗਿਆ, ਲੇਕਿਨ ਇਹ ਇੱਕ ਅੱਛਾ ਹਥਿਆਰ ਵੀ ਲੱਭ ਗਿਆ ਲੋਕਾਂ ਨੂੰ। ਲੋਕੀ ਜ਼ਾਹਿਰ ਹੈ ਚੌਧਰੀ ਸਾਹਿਬ ਦੇ ਬਾਰੇ ਕੋਈ ਗੱਲ ਕਰਦੇ ਸਨ ਤੇ ਚੌਧਰੀ ਸਾਹਿਬ ਡਾਲੇ ਘੱਲ ਕੇ ਬੰਦਿਆਂ ਨੂੰ ਚੁਕਵਾ ਲੈਂਦੇ ਸਨ। ਹੁਣ ਗਰੋਕ ਨੂੰ ਤਾਂ ਚੁਕਵਾਇਆ ਨਹੀਂ ਜਾ ਸਕਦਾ। ਇੱਕ ਤਾਂ ਪਾਕਿਸਤਾਨ ਨਹੀਂ ਰਹਿੰਦਾ, ਦੂਜਾ ਉਹ ਕੋਈ ਇਨਸਾਨ ਨਹੀਂ ਹੈਗਾ, ਉਹ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਤੀਜਾ ਉਹਦੇ ਮਾਲਕ ਬੜੇ ਤਗੜੇ ਨੇ, ਉਹਦੇ ਮਾਲਕ ਇਹਨਾਂ ਦੇ ਵੀ ਮਾਲਕ ਨੇ, ਤੇ ਉਸ ਸੂਰਤ ਹਾਲ ਦੇ ਵਿੱਚ ਗਰੋਕ ਨੂੰ ਧਮਕੀ ਵੀ ਨਹੀਂ ਲਾਈ ਜਾ ਸਕਦੀ। ਅੱਛਾ, ਗਰੋਕ ਦੇ ਖਿਲਾਫ ਕੋਈ ਅਦਾਲਤੀ ਫੈਸਲਾ ਵੀ ਨਹੀਂ ਲਿਆ ਜਾ ਸਕਦਾ। ਇਸ ਸੂਰਤ ਹਾਲ ਦੇ ਵਿੱਚ ਚੌਧਰੀ ਨਿਜ਼ਾਮਦੀਨ ਸਾਹਿਬ ਬੜੇ ਬੁਰੇ ਫਸ ਗਏ ਨੇ, ਉਹਨਾਂ ਨੂੰ ਖੁਦ ਨਹੀਂ ਪਤਾ ਵੀ ਕਿੱਧਰ ਜਾਈਏ। ਲੋਕੀ ਹੁਣ ਇਹੋ ਜਿਹਾ ਸਵਾਲ ਪੁੱਟ ਅਪ ਕਰਦੇ ਨੇ ਕਿ ਉਹ ਜਿਹੜੀ ਉਹਦੇ ਤੋਂ ਮਾੜੀ ਚੰਗੀ ਗੱਲ ਹੈ ਉਹ ਗਰੋਕ ਹੀ ਕਰੇ, ਤੇ ਕਰਵਾਉਂਦੇ ਵੀ ਚੌਧਰੀ ਨਿਜ਼ਾਮਦੀਨ ਦੇ ਬਾਰੇ ਨੇ, ਸਿੱਧਾ ਹੀ ਫੀਲਡ ਮਾਰਸ਼ਲ ਸਾਹਿਬ ਦੇ ਬਾਰੇ ਔਰ ਦੂਜਿਆਂ ਦੇ ਬਾਰੇ ਸਿੱਧੀਆਂ ਗੱਲਾਂ ਗਰੋਕ ਕਰੀ ਜਾਂਦਾ ਔਰ ਦੱਸੀ ਜਾਂਦਾ। ਬਸ ਉਹਦੇ ਕੋਲ ਸਵਾਲ ਪੁੱਛਿਆ ਵੀ ਦੁਨੀਆ ਦੀ ਤਾਰੀਖ ਦਾ ਸਭ ਤੋਂ ਵੱਡਾ ਡਾਕਾ ਕਿੱਥੇ ਵੱਜਿਆ ਹੈ, ਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਇਲੈਕਸ਼ਨ 'ਚ ਦੁਨੀਆ ਦੀ ਤਾਰੀਖ ਦਾ ਸਭ ਤੋਂ ਵੱਡਾ ਡਾਕਾ ਵੱਜਿਆ। ਮਤਲਬ ਕਿ ਉਹ ਕਸਰ ਹੀ ਨਹੀਂ ਛੱਡਣ ਡਿਆ ਕੋਈ। ਹੁਣ ਵੇਖਦੇ, ਇੱਕ ਪਾਸੇ ਚੌਧਰੀ ਹੈ, ਦੂਜੇ ਪਾਸੇ ਗਰੋਕ ਹੈ। ਹੁਣ ਜੱਟ ਜਾਣੇ ਤੇ ਬਿੱਜੂ, ਤੇ ਇਹ ਹੁਣ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ 'ਚੋਂ ਜੱਟ ਕਿਹੜਾ ਹੈ ਤੇ ਬਿੱਜੂ ਕਿਹੜਾ। ਇੱਕ ਮੁਹਾਵਰਾ ਹੈ ਪੰਜਾਬੀ ਦਾ, ਜੱਟ ਜਾਣੇ ਹੈ ਬਿੱਜੂ। ਬਹਰਲ ਜੱਟ ਤੇ ਬਿੱਜੂ ਦਾ ਇਹ ਜਿਹੜਾ ਉਹ ਜੋੜ ਪੈ ਗਿਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਇਹਦਾ ਕੀ ਹੱਲ ਕੱਢਦੇ ਨੇ ਗਰੋਕ ਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਟਵਿੱਟਰ 'ਤੇ ਬੰਦ ਰੱਖਿਆ ਪਾਕਿਸਤਾਨ ਦੇ ਵਿੱਚ 1 ਸਾਲ, ਉਸ ਤੋਂ ਬਾਅਦ YouTube ਦੇ ਉੱਤੇ ਵੀ ਇਸ ਵੇਲੇ ਵੀ ਲੱਗੀ ਹੋਈ ਹੈ ਫਾਇਰਵਾਲ। 40 ਅਰਬ ਰੁਪਏ ਦੀ ਫਾਇਰਵਾਲ ਖਰੀਦੀ ਗਈ ਸੀ। ਉਹ ਸਾਰੇ ਕੰਮ ਤੇ ਕੀਤੇ ਸਨ, ਪਰ ਹੁਣ ਗਰੋਕ ਨੇ ਫਿਰ ਲੰਮਿਆਂ ਪਾ ਲਿਆ। ਹੁਣ ਇਹਦੇ ਤੇ ਨਜ਼ਰ ਰੱਖਾਂਗੇ, ਜੋ ਵੀ ਡਿਵੈਲਪਮੈਂਟ ਹੋਈ ਉਹ ਤੁਹਾਡੇ ਸਾਹਮਣੇ ਰੱਖਾਂਗੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।